सत श्री अकाल अस्सलाम वालेकुम। मेरा नाम उस्मान बाजवा है और मेरे नाल चढ़दे पंजाब दे फेमस अदाकार स्वराज सिंह साहब मौजूद ने, संधू साहब मौजूद ने और इन्हों तुसी कई फिल्मों में अदाकारी करदे वेखिया। एक बिल्कुल नवी फिल्म आ रही है जी वे सोने जी। पहला कदे तुसां गीत सुने होना, हुण फिल्म दे विच आ रहा। और साडे जिहड़े पाकिस्तानी अदाकार ने पंजाबी दे वो ज़्यादातर कॉमेडी करते हैं फिल्मों के, लेकिन इस दफ़ा असीं लीड करैक्टर इमरान अब्बास नूं असीं वेख रहे हैं जी वे सोने जी दे विच और सिमी चाहल उन्हां दे नाल मौजूद ने और ये सिमी दे डैडी बने ने उस फिल्म दे विच। ते इस फिल्म के बारे थोड़ी बहुत गल करांगे, होर पंजाबी सिनेमा बारे गल करांगे। सब तो पहले तो सत श्री अकाल कहने जी। सत श्री अकाल। कैसी तबीयत है और कैसा लाहौर लगता है पिया इस बारे? बहुत वधिया जी, लाहौर तो लाहौर ही आ। बिल्कुल इस तरह ही हाँ, साडे तो खून च वसिया है जी लाहौर। तो हर बार सोचते भी लाहौर जाइए लाहौर जाइए। बहुत वधिया लगा। जी वे सोहणिया जी की गल करने कि अजकल ये काफ़ी प्रमोशन इहदी चलदी पई, वेखण च ट्रेलर च बड़ी सोहनी फिल्म लगदी पई और इंडो पाक फिल्म कह लईए तो ज़्यादा मुनासिब लगेगा। तो बड़ी सोहनी अदाकारी दोवां ने कीती है। तो तुसीं अपने करैक्टर बारे थोड़ा जिहा दसो कि इस फिल्म च तुसीं की करदे हो पे और किन्ना कु टर्न और ट्विस्ट तुहाडे करैक्टर की वजह फिल्म च आंदा। मैं स्वराज संधू है जी। तो ऑलमोस्ट मैं काफ़ी देर तो सरगर्म हाँ पंजाबी सिनेमा दे विच। मैं काफ़ी वड्डियां फिल्मां कीतियां, जद्दी सरदार, भज्जो वीरो वे, दाना पानी वगैरह। हिंदी मूवी भी चढ़दे पंजाब दे विच उस पासे, उड़ता पंजाब, इस किस्म की मन मर्जियां, भंगड़ा पा ले वगैरह वगैरह। तो ये जी मूवी है जी वे सोहणिया जी, ये एक तो बहुत वधिया गल हैगी कि जिहदा लीड हैगा जिहड़ा हीरो हैगा वो पाकिस्तानी है और साडी बड़ी खूबसूरत अदाकारा सिमी चाहल जिन्हें बहुत अच्छी फिल्मां दित्तियां पंजाबी नूं जी पहले भी। हाँ, ਉਹਦੇ ਨਾਲ ਕੰਮ ਕਰ ਰਹੀ ਗੈਸਟ ਉਹਦੇ ਹੀਰੋਇਨ ਦੇ ਤੌਰ ਤੇ। ਤਾਂ ਮੈਨੂੰ ਇਸ ਫਿਲਮ ਦੇ ਵਿੱਚ ਸਾਡੀ ਜਿਹੜੀ ਹੀਰੋਇਨ ਆ ਉਹਦੇ ਫਾਦਰ ਸਾਹਿਬ ਦਾ ਰੋਲ ਕਰਨ ਦਾ ਮੌਕਾ ਮਿਲਿਆ। ਮੇਰੇ ਨਾਲ ਮੇਰੀ ਵਾਈਫ ਦਾ ਕਰੈਕਟਰ ਕਰ ਰਹੇ ਨੇ ਮੈਡਮ ਅਮਨ ਬੱਲ, ਅੰਮ੍ਰਿਤਸਰ ਤੋਂ ਨੇ ਸਾਡੀ ਕਲਾਕਾਰ। ਮੈਨੂੰ ਉਹਨਾਂ ਨਾਲ ਕੰਮ ਕਰਕੇ, ਕਿਉਂਕਿ ਮੈਂ ਇਸ ਹੀਰੋਇਨ ਦੇ ਨਾਲ ਇਹ ਸਾਡੀ ਜਿਹੜੀ ਨਾਇਕਾ ਹੈਗੀ ਆ ਇਹਦੇ ਨਾਲ ਮੈਂ ਪਹਿਲਾਂ ਵੀ ਕੁਝ ਫਿਲਮਾਂ ਕਰ ਚੁੱਕਿਆ, ਦਾਣਾ ਪਾਣੀ, ਭੱਜੋ ਵੀ ਰੋਵੇ। ਤਾਂ ਮੇਰਾ ਉਹਨਾਂ ਦੇ ਨਾਲ ਬਹੁਤ ਨੇੜ, ਮਾਨਸਿਕ ਤੌਰ ਤੇ ਬਹੁਤ ਨੇੜ ਆ, ਮੈਂਟਲੀ ਬਹੁਤ ਮੈਂ ਨਜ਼ਦੀਕ ਸਮਝਦਾ ਉਹਨਾਂ ਨੂੰ। ਕੈਮਿਸਟਰੀ ਠੀਕ ਬਣਦੀ, ਬਹੁਤ ਵਧੀਆ ਕੈਮਿਸਟਰੀ ਆ। ਮੈਨੂੰ ਇੰਜ ਲੱਗਦਾ ਜਿਵੇਂ ਮੇਰਾ ਆਪਣਾ ਬੱਚਾ ਹੁੰਦਾ। ਤਾਂ ਮੈਂ ਉਹਦੇ ਨਾਲ ਇਸ ਰੋਲ ਦੇ ਵਿੱਚ ਬਹੁਤ ਸੈਟੀਸਫੈਕਸ਼ਨ ਮੈਨੂੰ ਮਿਲੀ, ਕਿਉਂਕਿ ਇਹ ਇਹੋ ਜੀ ਇੱਕ ਅੱਛੀ ਅਦਾਕਾਰਾ ਵਾ ਜਿਹੜੀ ਨਾਲ ਦੇ ਕਰੈਕਟਰ ਨੂੰ ਨਾਲ ਲੈ ਕੇ ਤੁਰਦੀ ਆ। ਸਾਡੇ ਮੁੰਡੇ ਬਾਰੇ ਵੀ ਦੱਸੋ ਥੋੜਾ। ਹਾਂ, ਨਾਲ ਲੈ ਕੇ ਤੁਰਦੀ ਆ। ਇਮਰਾਨ ਦਾ ਵੀ ਦੱਸੋ। ਔਰ ਇਮਰਾਨ ਜਿਹੜਾ ਖੂਬਸੂਰਤ, ਦੇਖੋ ਪਹਿਲੀ ਵਾਰ ਇਹ ਚੀਜ਼ ਹੈਗੀ ਆ ਕਿ ਅਸੀਂ ਤਾਂ ਮੰਨਦੇ ਸੀ ਕਿ ਸਾਡੇ ਜਿਹੜੇ ਹੀਰੋ ਨੇ ਬਹੁਤ ਖੂਬਸੂਰਤ ਆ, ਪਰ ਭਾਈ ਇਹ ਉਹਨਾਂ ਤੋਂ ਵੀ ਅੱਗੇ ਆ, ਬਹੁਤ ਖੂਬਸੂਰਤ ਆ ਔਰ ਕਿਆ ਅਦਾਕਾਰੀ ਆ ਉਹਦੀ। ਇੰਨਾ ਸੋਹਣਾ ਮੁੰਡਾ ਵਾ। ਤੇ ਅਸੀਂ ਗੱਲ ਵੀ ਕਰਦੇ ਹੁੰਦੇ ਆ ਕਿ ਯਾਰ ਇੰਡਸਟਰੀ ਨੇ ਕਿੱਥੋਂ ਲੱਭ ਲਿਆ ਤੇ ਹੋਰ ਲੱਭੋ, ਸਾਨੂੰ ਬੜੀ ਜ਼ਰੂਰਤ ਹੈਗੀ ਆ। ਔਰ ਇਹ ਆਦਾਨ ਪ੍ਰਦਾਨ ਦੇ ਨਾਲ ਨਾ ਜਦੋਂ ਇਸ ਕਿਸਮ ਦੀਆਂ ਫਿਲਮਾਂ ਬਣ ਗਈਆਂ ਤੇ ਸਾਡੀ ਮੁਹੱਬਤ, ਦੋਸਤੀ, ਪਿਆਰ ਵਧੇਗਾ। ਤੇ ਮੈਨੂੰ ਉਹਨੂੰ ਮਿਲ ਕੇ, ਉਹਦੀ ਅਦਾਕਾਰੀ ਦੇਖ ਕੇ, ਉਹਦੇ ਨਾਲ ਕੰਮ ਕਰਕੇ ਬੜੀ ਖੁਸ਼ੀ ਹੋਈ। ਔਰ ਇਹ ਇੱਕ ਨਵਾਂ ਟ੍ਰੈਂਡ ਜਿਹੜਾ ਹੁਣ ਨਾ ਜੀ ਆਇਆਂ ਤੋਂ ਬਾਅਦ ਪੰਜਾਬੀ ਸਿਨੇਮਾ ਨੇ ਖਾਸ ਤੌਰ ਤੇ ਸਾਡੇ ਉਸ ਪਾਸੇ ਇੱਕ ਨਵਾਂ ਮੋੜ ਲਿਆ ਸੀ। ਕਿਉਂਕਿ ਉਸ ਤੋਂ ਪਹਿਲਾਂ ਕਿਹੋ ਜਿਹੀਆਂ ਫਿਲਮਾਂ ਬਣਦੀਆਂ ਸੀ ਜਿਹਦੇ ਚ ਭੌਂਡੀ ਜੀ ਕਾਮੇਡੀ ਹੁੰਦੀ ਸੀ, ਹਾਸਾ ਜਿਹਾ ਨਹੀਂ ਸੀ ਆਉਂਦਾ। ਐਵੇਂ ਪਿੰਡ ਦੇ ਜਿੱਥੇ ਉਹ ਪਾਥੀਆਂ ਪੂਥੀਆਂ ਵਾ ਉੱਥੇ ਉਹ ਭੱਜੇ ਫਿਰਦੇ ਹੁੰਦੇ ਸੀ ਇੱਕ ਦੂਜੇ ਦੇ ਪਿੱਛੇ, ਉਹ ਭੈੜਾ ਲੱਗਦਾ ਸੀ। ਸਿਮੀ ਚਾਹਲ ਦੇ ਬੜੇ ਫੈਨ ਨੇ ਪਾਕਿਸਤਾਨ ਵਿੱਚ और इमरान अब्बास ਦੇ ਹੁਣ ਇੰਡੀਆ 'ਚ ਬਹੁਤ ਜ਼ਿਆਦਾ ਫੈਨ ਬਣ ਜਾਣਗੇ। ਉਹ ਤਾਂ ਇੱਕ ਬੜੀ ਵਧੀਆ ਗੱਲ ਹੈ। ਲੇਕਿਨ ਜਿਵੇਂ ਜ਼ਿਕਰ ਕੀਤਾ ਤੁਸੀਂ ਕਿ ਬੜੀ ਸਬ ਸਟੈਂਡਰਡ ਕਾਮੇਡੀ ਹੁੰਦੀ ਸੀ। ਕਰ ਰਹੇ ਸੀ ਗੱਲ, ਕਈ ਫਿਲਮਾਂ ਐਸੀਆਂ ਬਣੀਆਂ ਜਿਨ੍ਹਾਂ ਨੇ ਪੰਜਾਬ ਦਾ ਨੈਰੇਟਿਵ ਦਿੱਤਾ ਸਿਨੇਮੇ ਦੇ ਵਿੱਚ, ਜਿਹਦੇ ਵਿੱਚ ਸੱਜਣ ਸਿੰਘ ਰੰਗਰੂਟ ਪਹਿਲਾਂ ਮੈਂ ਇਸ ਲਈ ਕਹਾਂਗਾ ਕਿ ਉਹ ਪਾਰਟ ਜਿਹੜੀ ਵਰਲਡ ਵਾਰ ਦੇ ਵਿੱਚ ਪੰਜਾਬੀਆਂ ਦੀ ਇੱਕ ਜੰਗ ਸੀ, ਜਿਹੜਾ ਉਹਨਾਂ ਦਾ ਕੰਟਰੀਬਿਊਸ਼ਨ ਸੀ, ਉਹਨੂੰ ਦਰਸਾਉਂਦਾ ਹੈ ਸਿਨੇਮਾ ਦੇ ਉੱਤੇ, ਜਿਹੜਾ ਕਿ ਬਾਲੀਵੁੱਡ ਔਰ ਹਾਲੀਵੁੱਡ ਨੇ ਨਹੀਂ ਕਰਨਾ, ਨਾ ਉਹਨਾਂ ਕਦੇ ਕੀਤਾ। ਇੱਕ ਅੱਧਾ ਸ਼ਾਟ ਵਿਖਾਉਂਦੇ ਨੇ ਕਿ ਸਰਦਾਰ ਪੱਗ ਬਣ ਕੇ ਵਿੱਚੋਂ ਦੀ ਲੰਘ ਗਈ ਬਟਾਲੀਅਨ, ਦੈਟਸ ਇਟ, ਨਾਟ ਦ ਹੋਲ ਸਟੋਰੀ। ਇਸੇ ਤਰ੍ਹਾਂ ਅੰਗਰੇਜ਼ ਸਾਰਿਆਂ ਨੇ ਵੇਖੀ ਹੈ ਤੇ ਉਹਨੇ ਕੰਮ ਕੀਤਾ ਪੁਰਾਣੇ ਪੰਜਾਬ ਦੀ ਹਿਸਟਰੀ ਨੂੰ ਸਿਨੇਮਾ ਥਾਣੀ ਕੁੰਝਣ ਦਾ। ਇਸੇ ਤਰ੍ਹਾਂ ਪੰਜਾਬ 1984 ਦੀ ਫਿਲਮ ਸਾਡੇ ਸਾਹਮਣੇ ਆਉਂਦੀ ਜਿਹੜੀ ਕਿ 84 ਦੇ ਦੰਗਿਆਂ ਬਾਰੇ, ਸਾਰਾ ਗੜੀ ਠੀਕ ਹੈ। ਅਰਦਾਸ ਨਾਂ ਦੀ ਫਿਲਮ ਬੜੀ ਦਿਲ ਨੂੰ ਲੱਗਣ ਵਾਲੀ, ਪ੍ਰਭਾਵਿਤ ਕਰਨ ਵਾਲੀ ਫਿਲਮ ਹੈ। ਸੋ ਇਹ ਫਿਲਮਾਂ ਹਿੱਟ ਵੀ ਰਹੀਆਂ ਔਰ ਇਹਨਾਂ ਦੇ ਵਿਸ਼ੇ ਵੀ ਜਿਹੜੇ ਹਨ ਉਹ ਬੜੇ ਵੇਖਣਯੋਗ ਸਨ।
ਲੇਕਿਨ ਰੀਸੈਂਟ ਟਾਈਮ 'ਚ ਫਿਰ ਲਵ ਸਟੋਰੀਆਂ ਤੇ ਕਾਮੇਡੀ ਦੀ ਭਰਮਾਰ ਆ ਗਈ ਹੈ, ਬੜਾ ਰਸ਼ ਪੈ ਗਿਆ ਉਹਨਾਂ ਦਾ। ਸੋ ਅਸੀਂ ਆਪਣਾ ਪੰਜਾਬੀ ਸਿਨੇਮਾ ਲੱਭਣ ਦੀ ਇੱਕ ਕੋਸ਼ਿਸ਼ ਜ਼ਰੂਰ ਹੋਣਾ ਚਾਹੀਦਾ ਹੈ ਕਿ ਬਈ ਤੁਸੀਂ ਬਿਲਕੁਲ ਟਿਪੀਕਲ ਇੱਕ ਲਵ ਸਟੋਰੀ ਜਿਹੜੀ ਹੈ ਉਹਦੇ ਚੋਂ ਨਿਕਲ ਕੇ ਜਿਹੜਾ ਜਦੀਦ ਦੁਨੀਆ ਦਾ ਸਿਨੇਮਾ ਉਹਦੇ ਨਾਲ ਲੱਗਾ ਖਾਂਦੀ ਕੋਈ ਫਿਲਮ ਬਣਾਓ। ਸੋ ਰਾਜ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਸੀ ਆਫ ਦ ਕੈਮਰਾ ਕਿ ਪਿਆਰ ਨੂੰ ਤੁਸੀਂ ਗੁੰਨ ਕੇ ਵਿਖਾਉਣਾ ਹੈ, ਐਂਡ ਸਿੱਧਾ ਮੂੰਹ ਤੇ ਨਹੀਂ ਜੀ ਮੈਂ ਤੇਰੇ ਨਾਲ ਪਿਆਰ ਕਰਦੀ ਹਾਂ ਤੇ ਤੂੰ ਮੇਰੇ ਨਾਲ ਪਿਆਰ ਕਰਦਾ, ਦੈਟਸ ਇਟ। ਦੈਟਸ ਨਾਟ ਦ ਵੇ ਟੂ ਟੈਲ ਅ ਸਟੋਰੀ ਇਨ 21st ਸੈਂਚੁਰੀ। ਸੋ ਯੂ ਹੈਵ ਟੂ ਟੈਲ ਦ ਸਟੋਰੀ ਇਨ ਅ ਵੇ ਕਿ ਪਿਆਰ ਤੇ ਵਿੱਚ ਮਨ ਦੇ ਵਿੱਚ ਚੱਲ ਰਿਹਾ ਹੈ, ਉਂਝ ਮਨੁੱਖ ਕੀ ਕਰਦੇ ਹਨ। ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਅੰਗਰੇਜ਼ ਸਾਡੀ ਇੱਕ ਫਿਲਮ ਆਈ ਆ, ਉਹਨੇ ਉਹ ਪੁਰਾਣਾ ਪੰਜਾਬ ਜਿਹੜਾ ਸਾਡਾ ਗਵਾਚ ਗਿਆ ਵਾ ਪਾਰਟੀਸ਼ਨ ਤੋਂ ਪਹਿਲਾਂ ਦਾ, ਉਸ ਪੰਜਾਬ ਦੇ ਰਿਸ਼ਤੇ ਨਾਤੇ ਵਿਆਹ ਹਨਾ ਮਿਲਣ ਗਿਲਣ ਮੁਹੱਬਤਾਂ ਸਾਰਾ ਕੁਝ ਉਸ ਫਿਲਮ ਦੇ ਵਿੱਚ ਤੁਹਾਨੂੰ ਇੰਜ ਲੱਗਦਾ ਹੈਗਾ ਕਿ ਜਿਵੇਂ 45-46 ਦੇ ਵਿੱਚ ਵਿਆਹ ਹੋ ਰਿਹਾ ਹੁੰਦਾ ਵਾ। ਤੇ ਸੋ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਹੈਗੀਆਂ ਜਿਹੜੇ ਸਾਡੇ ਕਲਚਰ ਨੂੰ, ਸਾਡੇ ਸਾਂਝੇ ਕਲਚਰ ਨੂੰ ਜਿਹੜੀਆਂ ਤੁਹਾਡੇ ਸਾਹਮਣੇ ਲਿਆਉਂਦੀਆਂ ਹੈਗੀਆਂ, ਇਹਨਾਂ ਦਾ ਤੁਸੀਂ ਨਹੀਂ ਸੋਚ ਸਕਦੇ, ਇਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ। ਅੱਜ ਤੱਕ ਇਹਨਾਂ ਫਿਲਮਾਂ ਦੀ ਜਿੱਥੇ ਵੀ ਗੱਲ ਹੁੰਦੀ ਆ, ਅੰਗਰੇਜ਼ ਦੀ ਗੱਲ ਹੁੰਦੀ ਆ, ਤੇ ਲੋਕ ਹੈਰਾਨ ਰਹਿੰਦੇ ਔਰ ਖੁਸ਼ ਹੁੰਦੇ ਆ। ਲੋਕ ਕਹਿੰਦੇ ਇਹ ਕਮਾਲ ਹੋ ਗਈ, ਸਾਨੂੰ ਤਾਂ ਸਾਡੇ ਨਾਨਕੇ ਦਾਦਕੇ ਯਾਦ ਆ ਗਏ, ਉਹ ਸਾਰੇ ਵਿਆਹ ਯਾਦ ਆ ਗਏ। ਸੋ ਇਹ ਬੜੀ ਜ਼ਰੂਰਤ ਹੈਗੀ ਆ ਸਬੰਧਾਂ ਨੂੰ, ਪਿਆਰ ਮੁਹੱਬਤ ਨੂੰ ਜੋੜਨ ਵਾਸਤੇ ਜਿਹੜਾ ਸਿਨੇਮਾ ਹੈਗਾ ਬੜਾ ਕਾਰਗਰ ਰੋਲ ਨਿਭਾਵੇ। ਸੋ ਇਹ ਨਵਾਂ ਟਵਿਸਟ ਹੋ ਰਹੀ ਆ ਫਿਲਮਾਂ ਦੇ ਵਿੱਚ, ਨਵਾਂ ਕੁਝ ਆ ਰਿਹਾ ਵਾ। ਜਿਵੇਂ ਪਹਿਲਾਂ ਇਹਨਾਂ ਨੇ ਵੀ ਗੱਲ ਕੀਤੀ ਕਿ ਮੈਂ ਸਮਝਦਾ ਜਿਹੜਾ ਪਿਆਰ ਹੈਗਾ ਨਾ, ਪਿਆਰ ਤੋਂ ਬਗੈਰ ਤਾਂ ਜ਼ਿੰਦਗੀ ਹੈ ਹੀ ਨਹੀਂ। ਠੀਕ ਹੈ ਜੀ, ਪਿਆਰ ਇਨਸਾਨ ਦਾ ਵੀ, ਇਨਸਾਨਾਂ ਤੋਂ ਬਾਹਰ ਵੀ, ਜਾਨਵਰਾਂ ਨਾਲ ਵੀ, ਰੁੱਖਾਂ ਪੌਦਿਆਂ ਨਾਲ ਵੀ ਪਿਆਰ ਤਾਂ ਪਿਆਰ ਹੀ ਆ, ਇਹ ਲਾਈਫ। ਲੇਕਿਨ ਪਿਆਰ ਸਟੋਰੀ ਦੇ ਵਿੱਚ ਉਸ ਕਹਾਣੀ 'ਚ ਗੁੰਨਿਆ ਹੋਵੇ, ਜਿਹੜਾ ਵਿੱਚੋਂ ਇੰਜ ਲੱਗੇ ਕਿ ਆਪਣੇ ਆਪ ਹੀ ਫੁੱਟ ਰਿਹਾ ਵਾ, ਨਾ ਕਿ ਬਾਹਰੋਂ ਥੋਪਿਆ ਹੋਵੇ। ਬਿਲਕੁਲ, ਫਿਰ ਤੁਹਾਨੂੰ ਬਿਲਕੁਲ ਬਹੁਤ ਜ਼ਿਆਦਾ ਦਿਲ ਨੂੰ ਲੱਗਦਾ। ਇੱਕ ਚੀਜ਼ ਹੋਰ ਹੈ, ਜਿਹੜੇ ਫਿਲਮਾਂ ਬਣਾ ਰਹੇ ਨੇ ਫਿਲਮ ਮੇਕਰ, ਸਾਡੇ ਪ੍ਰੋਡਿਊਸਰ ਡਾਇਰੈਕਟਰ, ਉਹ ਐਕਟਰ ਤੇ ਲੈ ਲੈਂਦੇ ਨੇ ਪਾਕਿਸਤਾਨ ਤੋਂ, ਲੇਕਿਨ ਬਾਕੀ ਟੈਕਨੀਕੈਲਿਟੀਜ਼ ਜਿਹੜੀਆਂ ਨੇ, ਕਹਾਣੀ ਸਾਨੂੰ ਸਾਰਿਆਂ ਨੂੰ ਪਤਾ ਸਕ੍ਰਿਪਟ ਉੱਤੇ ਖਲੋਤੀ ਹੁੰਦੀ ਹੈ। ਚੰਗਾ ਸਕ੍ਰਿਪਟ ਹੋਵੇ ਤੇ ਚੰਗੀ ਫਿਲਮ ਬਣਦੀ ਹੈ, ਮਾੜੇ ਸਕ੍ਰਿਪਟ ਨਾਲ ਚੰਗੀ ਫਿਲਮ ਕਦੇ ਨਹੀਂ ਬਣ ਸਕਦੀ। ਸੋ ਕਿਆ ਅੱਛਾ ਹੋਵੇ ਕਿ ਅਸੀਂ ਇਸ ਪੰਜਾਬ ਦੀਆਂ ਕਹਾਣੀਆਂ ਵੀ ਲੱਭ ਕੇ ਇੱਥੋਂ ਦੇ ਲਿਖਾਰੀਆਂ ਕੋਲ ਲਿਖਾਈਏ ਤੇ ਇੱਕ ਵੱਖਰਾ ਰੰਗ ਪੰਜਾਬ ਦਾ ਪਰਦੇ ਦੇ ਉੱਤੇ ਨਜ਼ਰ ਆਵੇ। ਅਦਾਕਾਰੀ ਦਾ ਐਕਸਚੇਂਜ ਹੋ ਗਿਆ, ਠੀਕ ਹੈ, ਮਿਊਜ਼ਿਕ ਦਾ ਵੀ ਥੋੜਾ ਬਹੁਤ ਹੋ ਗਿਆ, ਤੇ ਅਸਲਮ ਨੇ ਗਾਣਾ ਗਾਇਆ ਮੇਨ ਜਿਹੜਾ ਜੀਵੇ ਸੋਹਣਿਆ ਜੀ ਫਿਲਮ ਦੇ ਵਿੱਚ, ਲੇਕਿਨ ਕਹਾਣੀ, ਰਾਈਟਿੰਗ ਜਾਂ ਲਿਰਿਕਸ ਜਿਹੜਾ ਕਿ ਗੀਤ ਨਿਗਾਰੀ ਹੈ, ਗੀਤ ਲਿਖਾਉਣਾ ਹੈ, ਇਹ ਅਗਰ ਤੁਸੀਂ ਇੱਥੋਂ ਦੇ ਰਾਈਟਰਸ ਕੋਲੋਂ ਲਿਖਾਉਂਦੇ ਹੋ ਤਾਂ ਇੱਕ ਨਵਾਂ ਫਲੇਵਰ ਬਣ ਸਕਦਾ ਹੈ, ਉਹ ਕਲਚਰਲ ਐਕਸਚੇਂਜ ਬਣ ਸਕਦਾ। ਸੋ ਬੜੀ ਵਧੀਆ ਗੱਲ ਹੈ। ਔਰ ਜਿਹੜੇ ਪਾਕਿਸਤਾਨ ਨਹੀਂ ਆਉਂਦੇ ਸਰਦਾਰ ਭਰਾ ਜਾਂ ਬਾਕੀ ਵੀ ਲੋਕ ਜਿਹੜੇ ਨੇ, ਉਹਨਾਂ ਅੱਗੇ ਪੈਗਾਮ ਹੈ ਕਿ ਅਸੀਂ ਦੋ ਪੰਜਾਬੀ ਬਹਿ ਕੇ, ਵੱਖਰੀ ਵੱਖਰੀ ਪੀੜ੍ਹੀ ਦੇ ਆ ਲੇਕਿਨ ਸਾਡਾ 8 ਨਾਲ ਤਾਲੁਕ ਹੈ, ਅਸੀਂ ਇਸ ਕਰਕੇ ਇਕੱਠੇ ਬੈਠੇ ਹੋਏ ਆ ਕਿ ਜਿਨ੍ਹਾਂ ਨੂੰ ਲੱਗਦਾ ਪਾਕਿਸਤਾਨ ਦਾ ਵੀਜ਼ਾ ਲੱਗ ਜੇ ਤਾਂ ਉਸ ਤੋਂ ਬਾਅਦ ਕਿਸੇ ਸ਼ਾਇਦ ਦਾ ਨਹੀਂ ਲੱਗਦਾ, ਜਾਂ ਬਾਅਦ ਚ ਲੋਕ ਤੰਗ ਕਰਦੇ ਨੇ। ਇਹ ਇੱਕ ਭਰਮ ਹੈ, ਇੱਕ ਭਰਮ ਪਾਇਆ ਹੋਇਆ। ਮੈਂ ਕਿੰਨੀ ਵਾਰ ਪਾਕਿਸਤਾਨ ਆਇਆ, ਮੈਂ ਦੁਨੀਆ ਫਿਰੀ ਹੋਈ ਆ, ਕੈਨੇਡਾ ਗਿਆ, ਅਮਰੀਕਾ ਗਿਆ, ਇੰਗਲੈਂਡ ਗਿਆ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ। ਐਵੇਂ ਵਹਿਮ ਪਾਇਆ ਹੋਇਆ ਲੋਕਾਂ ਨੇ। ਪਰ ਜਿੰਨਾ ਪਿਆਰ ਸਰਦਾਰੀ ਨੂੰ ਲੱਭਦਾ ਹੈ ਪਾਕਿਸਤਾਨ 'ਚ ਘੱਟ ਹੀ ਕਿਸੇ ਸ਼ਹਿਰ ਨੂੰ ਲੱਭਦਾ। ਤੁਸੀਂ ਜਿਹੜਾ ਕੈਨੇਡਾ ਅਮਰੀਕਾ ਬੈਠੇ ਹੋ, ਜਿਨ੍ਹਾਂ ਦਾ ਆਸਾਨੀ ਨਾਲ ਲੱਗਦਾ ਵੀਜ਼ਾ ਪਾਕਿਸਤਾਨ ਦਾ, ਉਹ ਤੇ ਜ਼ਰੂਰ ਆਓ ਤੇ ਚੜ੍ਹਦੇ ਪੰਜਾਬ ਵਾਲੇ ਵੀ ਕੋਸ਼ਿਸ਼ ਕਰੋ। ਤੇ ਇਹ ਜੋ ਵਿਖਾਇਆ ਜਾਂਦਾ ਮੀਡੀਆ ਦੇ ਵਿੱਚ, ਜ਼ਾਹਿਰ ਹੈ ਨੈਗੇਟਿਵਿਟੀ ਫੈਲੀ ਹੋਈ ਹੈ, ਉਹ ਇਹੋ ਜਿਹਾ ਕੁਝ ਵੀ ਨਹੀਂ। ਅਸੀਂ ਉਂਝ ਦੇ ਹੀ ਹਾਂ ਜਿੰਦੇ ਤੁਸੀਂ ਹੋ, ਔਰ ਉਹੀ ਕੁਝ ਖਾਂਦੇ ਆ, ਉਂਝ ਹੀ ਹੱਸਨੇ ਰੋਂਦੇ ਆ, ਉਂਝ ਹੀ ਲੜਨੇ ਆ, ਉਂਝ ਹੀ ਫਿਲਮਾਂ ਬਣਾਉਣੇ ਵੇਖਦੇ ਆ। ਸੋ ਸਾਰਾ ਕੁਝ ਸਾਂਝਾ, ਇਹ ਤਾਂ ਹੁਣ ਕੋਈ ਲੱਕੀ ਛੁਪੀ ਗੱਲ ਨਹੀਂ। ਲੇਕਿਨ ਜੀਵੇ ਸੋਹਣਿਆ ਜੀ ਦੀ ਟੀਮ ਨੂੰ ਜਨਾਬ ਬੈਸਟ ਆਫ ਲੱਕ ਹੈ, ਔਰ ਸਰਦਾਰ ਜੀ ਨੂੰ ਬੈਸਟ ਆਫ ਲੱਕ ਹੈ ਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਇੱਕ ਵਾਰੀ ਫਿਰ ਵੇਖਣ ਨੂੰ ਮਿਲੇਗੀ। ਸਿਮੀ ਚਾਹਲ ਔਰ ਇਮਰਾਨ ਅਬਾਸ ਨੂੰ ਵੀ ਬੈਸਟ ਆਫ ਲੱਕ, ਆਤਿਫ ਅਸਲਮ ਔਰ ਸਾਰੀ ਟੀਮ ਨੂੰ। ਤੇ ਕਦੇ ਗੇੜਾ ਲਾਓ ਪਾਕਿਸਤਾਨ ਦਾ ਵੀ, ਇੱਥੇ ਵੀ ਕੋਈ ਸ਼ੂਟਿੰਗ ਕਰੋ ਤਾਂ ਕਿ ਅਸੀਂ ਬਿਹਤਰ ਤਰੀਕੇ ਨਾਲ ਸਿਨੇਮਾ ਅੱਗੇ ਵਧਾ ਸਕੀਏ। ਸੋ ਮੇਰਾ ਖਿਆਲ ਹੈ ਕਿ ਹੁਣ ਸਾਨੂੰ ਵਿਦਾ ਲੈਣੀ ਚਾਹੀਦੀ ਸਰਦਾਰ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਔਰ ਰੱਬ ਕਰੇ ਇਹੋ ਜਿਹੀਆਂ ਫਿਲਮਾਂ ਅੱਗੇ ਵੀ ਆਉਣਗੀਆਂ। ਔਰ ਇੱਕ ਨਾ ਪਹਿਲਾਂ ਤਾਂ ਇੱਕ ਟੈਬੂ ਸੀ ਦਿਮਾਗ ਦੇ ਵਿੱਚ ਕਿ ਸਾਡਾ ਹੀਰੋ ਹੋਣਾ ਚਾਹੀਦਾ, ਪਾਕਿਸਤਾਨ ਦੀ ਹੀਰੋ ਹੋਣੀ ਚਾਹੀਦੀ, ਉਹ ਸਭ ਉਹ ਝਮੇਲੇ ਖਤਮ ਹੋ ਗਏ, ਉਹ ਸਾਰੇ ਨਿਕਲ ਗਏ ਨੇ। ਉਹ ਇਹੋ ਜਿਹੀ ਕੋਈ ਗੱਲ ਨਹੀਂ, ਜਿੱਥੇ ਖੂਬਸੂਰਤ ਹੀਰੋ ਹੋਵੇ ਤੇ ਹੀਰੋਇਨ, ਉਹ ਕੋਈ ਦੇਸਾਂ ਦੀ ਤੇ ਚੱਕਰ ਹੀ ਨਹੀਂ ਰਿਹਾ। ਹਾਂ, ਇਸ ਕਰਕੇ ਇਹ ਬਹੁਤ ਬਹੁਤ ਪਿਆਰ ਵੰਡਣ ਵਾਲੀ ਗੱਲ ਹੈਗੀ ਆ। ਤੇ ਰੱਬ ਕਰੇ ਅਸੀਂ ਮੁੜ ਕੇ ਫਿਰ ਇਹੋ ਜਿਹੇ ਕੋਈ ਨਵੇਂ ਸਬਜੈਕਟ ਤੇ। ਪ੍ਰੋਬਲਮ ਕੀ ਹੈਗੀ ਹੈ, ਕਮਿਊਨੀਕੇਸ਼ਨ ਗੈਪ ਆ, ਹੋਰ ਕੁਝ ਨਹੀਂ। ਉਹ ਕਮਿਊਨੀਕੇਸ਼ਨ ਹਟ ਰਿਹਾ ਵਾ ਹੌਲੀ ਹੌਲੀ। ਤੁਹਾਡੀਆਂ ਕਹਾਣੀਆਂ, ਸਾਡੀਆਂ ਕਹਾਣੀਆਂ ਤਾਂ ਇੱਕ ਹੀ ਆ। ਕਹਾਣੀਆਂ ਤਾਂ ਅਸੀਂ ਹੈ ਹੀ ਇੱਕ ਆ, ਸਾਡੇ ਜੀਨਸ ਇੱਕ ਆ, ਖੂਨ ਇੱਕ ਆ, ਸਭ ਕੁਝ ਇੱਕ ਹੈਗਾ। ਇੱਧਰ ਵੀ ਉਹੀ ਆ, ਉਹੀ ਸ਼ਾਮ ਇੱਧਰ ਪੈਂਦੀ, ਉੱਧਰ ਵੀ ਆ ਪੰਛੀ, ਇੱਧਰ ਵੀ ਉਹੀ, ਹਰ ਚੀਜ਼ ਸਾਂਝੀ ਹੈਗੀ ਆ। ਉਥੋਂ ਵਾਘਾ ਲੰਘੀਏ ਐਂ ਲੱਗਦਾ ਥੋੜਾ ਕਿ ਪਾਕਿਸਤਾਨ ਚ ਆ ਗਏ, ਇੰਝ ਲੱਗਦਾ ਇਹਦੇ ਇੱਥੇ ਹੀ ਤੁਰੇ ਫਿਰਦੇ, ਅੰਮ੍ਰਿਤਸਰ ਚ ਫਿਰੀ ਜਾਂਦੇ ਆ। ਲਾਹੌਰ ਤੇ ਅੰਮ੍ਰਿਤਸਰ ਦਾ ਕੋਈ ਫਰਕ ਹੀ ਨਹੀਂ ਹੈਗਾ। ਆ ਕਿਸੇ ਦੀ ਕਵਿਤਾ ਸੀ, ਕਹਿੰਦਾ ਕਿੰਨਾ ਪੈਂਡਾ ਘਰ ਤੋਂ ਘਰ ਦਾ, ਕਹਿੰਦਾ ਲਾਹੌਰ ਸ਼ਹਿਰ ਤੋਂ ਅੰਮ੍ਰਿਤਸਰ ਦਾ, ਕਿੰਨਾ ਪੈਂਡਾ ਘਰ ਤੋਂ ਘਰ ਦਾ। ਸੋ ਇਹ ਪੈਂਡੇ ਹੁਣ ਮੁੱਕ ਚੱਲੇ ਆ। ਅਸੀਂ ਹੁਣ ਇੱਕ ਦੂਜੇ ਨੂੰ ਮਿਲਦੇ ਆ, ਮਿਲਾਂਗੇ, ਔਰ ਸਰਹੱਦਾਂ ਕਾਇਮ ਰਹਿਣ,
ਉਹਨਾਂ ਨੂੰ ਮੁਬਾਰਕ, ਲੇਕਿਨ ਬੂਹੇ ਖੋਲੀਏ। ਬਿਲਕੁਲ ਕੰਧ ਦੇ ਵਿੱਚ ਜਿਹੜੀਆਂ ਖਿੜਕੀਆਂ ਬੂਹੇ ਖੋਲਦੇ ਆ ਨਾ, ਜਿੱਥੋਂ ਸੋਹਣੀ ਹਵਾ ਆਵੇ, ਸੱਜਣ ਮਿਲਣ, ਇਹ ਬੜਾ ਜ਼ਰੂਰੀ ਆ। ਔਰ ਇਹ ਫਿਲਮਾਂ, ਇਹ ਸਿਨੇਮਾ ਜਿਹੜਾ ਨਾ, ਇਸ ਖੇਤਰ ਦੇ ਵਿੱਚ ਬੜਾ ਵੱਡਾ ਰੋਲ ਨਿਭਾ ਰਿਹਾ ਵਾ। ਚੰਗੇ ਗਵਾਂਢੀ ਤਾਂ ਅਸੀਂ ਬਣ ਹੀ ਸਕਨੇ ਆ। ਬਣ ਸਕਦੇ ਤੇ ਸਵਰਾਜ ਸਾਹਿਬ ਨੂੰ, ਅਲੀ ਉਸਮਾਨ ਬਾਜਵਾ ਨੂੰ, ਦੋਵੇਂ ਜੱਟ ਨੇ, ਇਹਨਾਂ ਦੋਵਾਂ ਨੂੰ ਇਜਾਜ਼ਤ ਦਿਓ ਇੱਕ ਛੱਡ ਦੇ ਤੱਕ ਲੈਂਦੇ ਤਾਂ, ਤੇ ਫਿਰ ਕਦੇ ਮਿਲਾਂਗੇ। ਰੱਬ ਰਾਖਾ।